इंसाफ मोर्चे की हिमायत विच सियाटल दीआं सिख संगतां वल्लों कीता गया प्रोग्राम। चंडीगढ़ पुलिस वल्लों कौमी इंसाफ मोर्चे के 7 मैंबरां खिलाफ FIR दर्ज। सौदा साध दी पैरोल खिलाफ SGPC की पटीशन ते हाईकोर्ट ने हरियाणा सरकार तो मंगिया जवाब। ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਮੋਹਾਲੀ ਸਰਹੱਦ ਤੇ ਲੱਗੇ ਕੌਮੀ ਇਨਸਾਫ ਮੋਰਚੇ ਨੂੰ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਮੋਰਚੇ ਨੂੰ ਹਿਮਾਇਤ ਮਿਲ ਰਹੀ ਹੈ। ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਬੈਠੀਆਂ ਸਿੱਖ ਸੰਗਤਾਂ ਵੱਲੋਂ ਵੀ ਇਸ ਮੋਰਚੇ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਕੌਮੀ ਇਨਸਾਫ ਮੋਰਚੇ ਦੀ ਹਿਮਾਇਤ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿਆਟਲ ਵਾਸ਼ਿੰਗਟਨ ਤੋਂ ਸਿਆਟਲ ਦੀਆਂ ਸਮੁੱਚੀਆਂ ਨੌਜਵਾਨ ਜਥੇਬੰਦੀਆਂ ਵੱਲੋਂ ਵੀ ਸਾਂਝਾ ਪ੍ਰੋਗਰਾਮ ਕਰਵਾਇਆ ਗਿਆ। ਸੰਗਤਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਉਹਨਾਂ ਦੇ ਵਾਅਦਾਕਾਰੀ ਪੋਸਟਰ ਫੜ ਕੇ ਇਨਸਾਫ ਮੋਰਚੇ ਦੀ ਹਿਮਾਇਤ ਕੀਤੀ ਅਤੇ ਦੇਸ਼ਾਂ ਵਿਦੇਸ਼ਾਂ 'ਚ ਵਸਦੀਆਂ ਹੋਰ ਸਿੱਖ ਸੰਗਤਾਂ ਨੂੰ ਵੀ ਇਸ ਮੋਰਚੇ 'ਚ ਆਪਣਾ ਸਮਰਥਨ ਦੇਣ ਦੀ ਅਪੀਲ ਕੀਤੀ। ਸਾਧ ਸੰਗਤ ਜੀਓ, ਸਤਿਗੁਰਾਂ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ ਜੋ ਕੌਮੀ ਇਨਸਾਫ ਮੋਰਚਾ ਮੋਹਾਲੀ ਵਿਖੇ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਸਿੱਖ ਪੰਥ ਵੱਲੋਂ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਸਾਹਿਬ ਜੀ ਦੇ ਆਦੇਸ਼ਾਂ ਦੇ ਉੱਤੇ ਸਿੱਖ ਕੌਮ ਨੇ ਇਕੱਠੇ ਹੋ ਕੇ ਉਹਨਾਂ ਸਿੰਘਾਂ ਦੀ ਆਜ਼ਾਦੀ ਦੇ ਵਾਸਤੇ ਲਾਇਆ ਹੈ। ਸੋ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸਿਆਟਲ ਕੈਂਟ ਵਿਖੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਸਿੱਖ ਯੂਥ ਵੱਲੋਂ ਬੜੇ ਉਤਸ਼ਾਹ ਦੇ ਨਾਲ ਗੁਰੂ ਘਰ ਦੇ ਵਿੱਚ ਉਸ ਮੋਰਚੇ ਦੀ ਹਮਾਇਤ ਦੇ ਵਾਸਤੇ ਸਾਂਝੇ ਤੌਰ ਤੇ ਪ੍ਰੋਗਰਾਮ ਰੱਖਿਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਇਸੇ ਤਰ੍ਹਾਂ ਨੌਜਵਾਨਾਂ ਨੂੰ ਉਤਸ਼ਾਹ ਬਖਸ਼ਿਸ਼ ਕਰਨ। ਸੋ ਸਮੁੱਚੀਆਂ ਸੰਗਤਾਂ ਵੱਲੋਂ ਉਸ ਮੋਰਚੇ ਦੀ ਸਪੋਰਟ ਦੇ ਵਾਸਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਕੌਮ ਨੂੰ ਚੜ੍ਹਦੀ ਕਲਾ ਆਪਣਾ ਰਾਜ ਭਾਗ ਬਖਸ਼ੋ ਤੇ ਸਿੰਘਾਂ ਦੀਆਂ ਰਿਹਾਈਆਂ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੇ ਦਿਨੀ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਕੌਮੀ ਇਨਸਾਫ ਮੋਰਚਾ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ ਹੋਈ ਸੀ। ਇਸ ਦੌਰਾਨ ਪੁਲਿਸ ਵੱਲੋਂ ਸੰਗਤਾਂ ਤੇ ਵਾਟਰ ਕੈਨਾਂ ਨਾਲ ਪਾਣੀ ਦੀਆਂ ਬੁਛਾੜਾਂ ਵੀ ਕੀਤੀਆਂ ਗਈਆਂ ਸਨ। ਚੰਡੀਗੜ੍ਹ ਪੁਲਿਸ ਨੇ ਕੌਮੀ ਇਨਸਾਫ ਮੋਰਚੇ ਦੇ ਮੈਂਬਰਾਂ ਨਾਲ 8 ਫਰਵਰੀ ਨੂੰ ਹੋਈ ਝੜਪ ਦੇ ਮਾਮਲੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ, ਬਲਵਿੰਦਰ ਸਿੰਘ ਤੇ ਅਮਰ ਸਿੰਘ ਚਹਿਲ ਸਮੇਤ 7 ਪ੍ਰਬੰਧਕਾਂ ਖਿਲਾਫ ਕੇਸ ਦਰਜ ਕੀਤਾ ਹੈ। ਸੈਕਟਰ 36 ਦੇ ਪੁਲਿਸ ਥਾਣੇ ਵਿੱਚ ਇਹ ਕੇਸ ਥਾਣਾ 34 ਦੇ SHO ਦਵਿੰਦਰ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ। ਇਸ FIR ਵਿੱਚ ਇਰਾਦਾ ਕਤਲ ਦੀ ਧਾਰਾ 307 IPC ਸਮੇਤ 17 ਧਾਰਾਵਾਂ ਜੋੜੀਆਂ ਗਈਆਂ ਹਨ। ਇਹ 15 ਪੇਜਾਂ ਦੀ FIR ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਕੌਮੀ ਇਨਸਾਫ ਮੋਰਚਾ ਦੇ ਮੈਂਬਰਾਂ ਖਿਲਾਫ ਦੂਜੀ FIR ਮੋਹਾਲੀ ਦੇ ਮਟੋਰ ਥਾਣੇ ਵਿੱਚ ਦਰਜ ਕੀਤੀ ਗਈ ਹੈ। ਚੰਡੀਗੜ੍ਹ ਪੁਲਿਸ ਵੱਲੋਂ ਜੋ ਪਰਚਾ ਦਰਜ ਕੀਤਾ ਗਿਆ ਹੈ ਉਸ 'ਚ ਗੁਰਚਰਨ ਸਿੰਘ, ਬਲਵਿੰਦਰ ਸਿੰਘ, ਦਿਲਸ਼ੇਰ ਸਿੰਘ ਜੰਡਿਆਲਾ ਅਤੇ ਜਸਵਿੰਦਰ ਸਿੰਘ ਰਾਜਪੁਰਾ ਦਾ ਨਾਂ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ 20 ਹੋਰ ਸ਼ੱਕੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਧਾਰਾ 147, 148, 149, 186, 332, 335 ਅਤੇ ਆਰਮਜ਼ ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ DGP ਲਾਇਨ ਆਰਡਰ ਅਰਪੀ ਸ਼ੁਕਲਾ ਅਤੇ IG ਗੁਰਪ੍ਰੀਤ ਭੁੱਲਰ ਹਿੰਸਕ ਝੜਪ ਦੌਰਾਨ ਜ਼ਖਮੀ ਹੋਏ ਪੁਲਿਸ ਮੁਲਾਜ਼ਮਾਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ, ਜੋ ਕਿ ਮੁਹਾਲੀ ਦੇ ਫੇਜ਼ 6 ਹਸਪਤਾਲ ਵਿਖੇ ਦਾਖਲ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਬੀਤੇ ਦਿਨ ਹੋਈ ਹਿੰਸਕ ਝੜਪ ਤੋਂ ਬਾਅਦ ਕੌਮੀ ਇਨਸਾਫ ਮੋਰਚੇ ਦੇ ਮੈਂਬਰਾਂ ਖਿਲਾਫ ਪਰਚੇ ਦਰਜ ਕੀਤੇ ਗਏ ਹਨ ਅਤੇ ਜਲਦ ਹੀ ਗ੍ਰਿਫਤਾਰੀਆਂ ਵੀ ਕੀਤੀਆਂ ਜਾਣਗੀਆਂ। ਦੱਸਣਯੋਗ ਹੈ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਧਰਨਾ ਲਾਇਆ ਹੋਇਆ ਹੈ। ਬੀਤੇ ਦਿਨ ਪ੍ਰਦਰਸ਼ਨਕਾਰੀਆਂ ਵੱਲੋਂ ਚੰਡੀਗੜ੍ਹ 'ਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਪੁਲਿਸ ਦਾ ਉਹਨਾਂ ਨਾਲ ਟਕਰਾਅ ਹੋ ਗਿਆ ਅਤੇ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ। ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਬੁੱਧਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਮੋਰਚੇ ਦੇ 7 ਆਗੂਆਂ ਖਿਲਾਫ 17 ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਵਿੱਚ IPC ਦੀ ਧਾਰਾ 307 ਸਭ ਤੋਂ ਗੰਭੀਰ ਹੈ। ਜਥੇਦਾਰ ਹਵਾਰਾ ਦੇ ਪਿਤਾ ਗੁਰਚਰਨ ਸਿੰਘ ਨੇ ਚੰਡੀਗੜ੍ਹ ਪੁਲਿਸ ਦੀ FIR ਨੂੰ 5 ਸ਼ਬਦਾਂ ਵਿੱਚ ਬੇਨਕਾਬ ਕੀਤਾ ਹੈ। ਉਹਨਾਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਜਿਹੜੇ 7 ਲੋਕਾਂ ਖਿਲਾਫ FIR ਦਰਜ ਕੀਤੀ ਹੈ ਉਹ ਤਾਂ ਮੌਕੇ ਤੇ ਮੌਜੂਦ ਹੀ ਨਹੀਂ ਸਨ। 5 ਮੈਂਬਰ ਪੰਜਾਬ ਦੇ ਮੰਤਰੀ ਇੰਦਰਬੀਰ ਸਿੰਘ ਨਿੱਜਰ ਦੇ ਨਾਲ ਗੱਲਬਾਤ ਕਰਨ ਲਈ ਗਏ ਹੋਏ ਸਨ। ਉਹਨਾਂ ਕਿਹਾ ਕਿ ਇਸ ਤੋਂ ਚੰਡੀਗੜ੍ਹ ਪ੍ਰਸ਼ਾਸਨ ਦਾ ਝੂਠ ਫੜਿਆ ਜਾਂਦਾ ਹੈ। ਗੁਰਚਰਨ ਸਿੰਘ ਨੇ ਕਿਹਾ ਕਿ ਇਸ ਤੋਂ ਸਾਫ਼ ਹੈ ਕਿ ਸਰਕਾਰ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ, ਪਰ ਉਹ ਪਿੱਛੇ ਨਹੀਂ ਹਟਣਗੇ ਅਤੇ ਸ਼ਾਂਤਮਈ ਪ੍ਰਦਰਸ਼ਨ ਜਾਰੀ ਰੱਖਣਗੇ। ਦੇਖੋ ਜੀ, ਇੱਕ ਜਿਹੜੇ ਇਹਨਾਂ ਨੇ ਪ੍ਰਬੰਧਕਾਂ ਦੇ ਨਾਮ ਪਾਏ ਨੇ ਉਹਨਾਂ ਵਿੱਚੋਂ ਗੁਰਚਰਨ ਸਿੰਘ ਜੀ ਜਿਹੜੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਧਰਮਪਿਤਾ ਨੇ, ਬਲਵਿੰਦਰ ਸਿੰਘ ਲੋਕ ਅਧਿਕਾਰ ਤੋਂ, ਅਮਰ ਸਿੰਘ ਚਾਹਲ ਜਿਹੜੇ ਸੀਨੀਅਰ ਐਡਵੋਕੇਟ ਨੇ, ਮੇਰਾ ਨਾਮ ਹੈ ਦਿਲਸ਼ੇਰ ਸਿੰਘ ਜੰਡਿਆਲਾ, ਜਸਵਿੰਦਰ ਸਿੰਘ ਰਾਜਪੁਰਾ ਮੇਰੇ ਨਾਲ ਖੜੇ ਨੇ, ਇੱਕ ਰੁਪਿੰਦਰ ਸਿੰਘ ਉਹ ਵੀ ਲੋਕ ਅਧਿਕਾਰ ਤੋਂ। ਉਸ ਤੋਂ ਬਾਅਦ 8ਵਾਂ ਤੇ ਜਾ ਕੇ ਅਨਨੋਨ ਕਰ ਗਏ ਨੇ। ਮੀਨਿੰਗ ਦੇਰ ਵਾਏ ਇਹਨਾਂ ਨੇ ਖਾਲੀ ਰੱਖਿਆ ਹੈ ਇਹ ਖਾਨਾ। ਸੈਕਸ਼ਨਸ ਜਿਹੜੇ ਨੇ ਉਹ ਇਹਨਾਂ ਨੇ ਕੋਟ ਕੀਤੇ ਨੇ
147, 148, 149, 186, 188, 323, 353, 323, 307, 392, 397, 427, 120B, Arms Act ਦੇ 25, 54, 59, Prevention of Public Property Damage Act ਦਾ Section 3। ਇਹਨੂੰ ਅਸੀਂ ਕਲੀਅਰ ਕਰਦੇ ਹਾਂ ਕਿ ਇਹ ਗਵਰਨਮੈਂਟ ਨੂੰ ਇਹ ਪਤਾ ਹੈ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਵੀ ਤੇ ਪੰਜਾਬ ਐਡਮਿਨਿਸਟ੍ਰੇਸ਼ਨ ਨੂੰ ਵੀ। ਇਹਨਾਂ ਚੋਂ 4 ਬੰਦੇ ਅਮਰ ਸਿੰਘ ਚਾਲ, ਬਲਵਿੰਦਰ ਸਿੰਘ, ਰਾਜਪੁਰਾ ਸਾਹਿਬ ਤੇ ਮੈਂ ਦਿਲਸ਼ੇਰ ਸਿੰਘ, ਸਾਡੀ 12:30 ਵਜੇ ਮੀਟਿੰਗ ਕੈਬਨਿਟ ਮਿਨਿਸਟਰ ਇੰਦਰਬੀਰ ਸਿੰਘ ਨਿੱਜਰ ਨਾਲ ਪੰਜਾਬ ਭਵਨ 'ਚ ਚੱਲ ਰਹੀ ਆ। ਜਦੋਂ ਜਥਾ ਇਥੋਂ ਚੱਲ ਗਿਆ ਸੀ, ਅਸੀਂ ਇਥੋਂ ਇੱਕ ਗੱਡੀ 'ਚ ਗਏ ਆ ਜਿਹੜੀ ਰਾਜਪੁਰਾ ਸਾਹਿਬ ਦੀ ਸੀ, ਇਨੋਵਾ ਗੱਡੀ। ਉਸ ਤੋਂ ਪਹਿਲਾਂ ਉੱਥੇ ਆਈਜੀ ਭੁੱਲਰ ਜਿਹੜੇ ਪੰਜਾਬ ਦੇ ਨੇ, ਏਡੀਜੀਪੀ ਅਰਪਿਤ ਸ਼ੁਕਲਾ ਔਰ ਬਹੁਤ ਸੀਨੀਅਰ ਆਫੀਸਰ, ਡਾਇਰੈਕਟਰ ਪ੍ਰੋਸੀਕਿਊਸ਼ਨ ਪੰਜਾਬ। ਉਸ ਤੋਂ ਬਾਅਦ ਕੈਬਨਿਟ ਮਿਨਿਸਟਰ ਇੰਦਰਬੀਰ ਸਿੰਘ ਨਿੱਜਰ ਔਰ ਪੰਜਾਬ ਦੇ ਇੰਟੈਲੀਜੈਂਸ ਦੇ ਇੱਕ ਆਈਪੀਐਸ ਆਫੀਸਰ ਸਨ ਵਿਰਦੁਲ, ਤੇ ਸੀਆਈਡੀ ਦਾ ਡੀਐਸਪੀ ਰਾਮ ਗੋਪਾਲ ਉੱਥੇ ਅਵੇਲੇਬਲ ਸੀ। ਹੋਰ ਜਿਹੜੇ ਛੋਟੇ ਅਧਿਕਾਰੀ ਵੀ ਉੱਥੇ ਅਵੇਲੇਬਲ ਸੀ। ਹੁਣ ਜਿਹੜੀ ਇਹ ਸਾਡੇ ਤੇ ਐਲੀਗੇਸ਼ਨ ਲਾਤੀ ਆ ਕਿ ਇਹਨਾਂ ਨੇ ਆ ਕੇ ਬਾਈ ਨੇਮ ਐਫਆਈਆਰ ਕੱਟੀ ਆ, ਕਿ ਇਹਨਾਂ ਨੇ ਕੋਈ ਐਕਸ਼ਨ ਕੀਤਾ, ਕੋਈ ਤੁਸੀਂ ਸਾਰਿਆਂ ਨੇ ਕੱਲ ਐਕਟ ਕਵਰ ਕੀਤਾ ਹੈ। ਜੋ ਵੀ ਹੋਇਆ ਸੀ ਇਹ ਗੱਲ ਤੋਂ ਡਿਨਾਈ ਨਹੀਂ ਕਰਦੇ ਕਿ ਉੱਥੇ ਕਲੈਸ਼ ਹੋਈ ਆ। ਕਲੈਸ਼ ਪ੍ਰਵੋਕ ਕਿਹਨੇ ਕੀਤੀ ਆ, ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜੇ ਅਸੀਂ 7 ਜਨਵਰੀ ਦੀ ਕਾਲ ਦਿੱਤੀ, ਲੱਖਾਂ ਦੀ ਸੰਗਤ ਸੀ, ਜਿੱਥੇ ਬੈਰੀਕੇਡ ਨੂੰ ਕਿਹਾ ਲਾਤੇ ਬੈਰੀਕੇਡ, ਉੱਥੇ ਅਸੀਂ ਸ਼ਾਂਤਮਈ ਬੈਠੇ ਆ ਔਰ ਮਹੀਨੇ ਤੋਂ ਉੱਪਰ ਹੋ ਗਿਆ ਅਸੀਂ ਬੈਠੇ ਆ। 26 ਜਨਵਰੀ ਦੀ ਕਾਲ ਦਿੱਤੀ, ਲੱਖਾਂ ਦੀ ਸੰਗਤ ਆਈ, ਕੋਈ ਡਿਸਪਲਿਨ ਭੰਗ ਨਹੀਂ ਹੋਇਆ। ਅਸੀਂ ਆਰਾਮ ਨਾਲ ਆਪਣੇ ਮੋਰਚੇ ਤੇ 18 ਕਿਲੋਮੀਟਰ ਦਾ ਪੰਧ ਪੂਰਾ ਪਾਰ ਕਰਕੇ ਸ਼ਾਂਤਮਈ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਫਿਰ ਇੱਥੇ ਆ ਕੇ ਬੈਠੇ ਆ। ਜਦੋਂ ਅਸੀਂ 3 ਤਰੀਕ ਨੂੰ ਐਲਾਨ ਕਰਤਾ ਕਿ ਜੇ ਤੁਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪ੍ਰੋਟੈਕਸ਼ਨ ਨਹੀਂ ਕਰ ਸਕਦੇ, ਕਿੱਡੀ ਲਾਲੈਸਨੈਸ ਗੱਲ ਆ ਕਿ 31 ਨੰਬਰ ਐਫਆਈਆਰ ਸੁਹਾਣੇ ਥਾਣੇ ਦੀ 1998 ਦੀ ਪੈਂਡਿੰਗ ਹੋਵੇ। 27 ਸਾਲ ਤੋਂ ਬੰਦਾ ਕਸਟਡੀ 'ਚ ਆ ਪੁਲਿਸ ਦੀ, ਤਿਹਾੜ ਜੇਲ੍ਹ 'ਚ ਆ, ਔਰ ਕੋਰਟ ਹੁਕਮ ਕਰਦੇ ਨੇ ਬਾਰ-ਬਾਰ ਐਸਐਸਪੀ ਮੋਹਾਲੀ ਨੂੰ ਕਿ ਉਹਨਾਂ ਦੀ ਪ੍ਰੋਟੈਕਸ਼ਨ ਕਰੋ ਹਰ ਹਾਲ 'ਚ। ਉਹ ਐਗਜ਼ੈਕਟਿਵ ਦਾ ਡਿਊਟੀ ਬਣਦੀ ਆ ਜਿਹੜਾ ਕੋਰਟ ਦੇ ਆਰਡਰ ਨੂੰ ਮੰਨਣ ਦੀ, ਓਬੇ ਕਰਨ ਦੀ, ਪਰ ਨਹੀਂ ਕੀਤੀ ਜਾ ਰਹੀ। ਇਸ ਰੋਸ਼ ਵਜੋਂ ਅਸੀਂ ਐਲਾਨ ਕੀਤਾ ਸੀ ਕਿ ਅਸੀਂ ਸੀਐਮ ਸਾਹਿਬ ਦੀ ਰੈਜ਼ੀਡੈਂਸ 'ਤੇ ਜਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਾਂਗੇ ਔਰ ਅਰਦਾਸ ਕਰਾਂਗੇ ਕਿ हे ਸੱਚੇ ਪਾਤਸ਼ਾਹ ਇਸ ਸੀਐਮ ਨੂੰ ਸਮਤ ਬਖਸ਼ ਤੇ ਇਨਸਾਫ ਕਰਨ ਦੀ ਹਿੰਮਤ ਦੇ। ਇਸ 'ਚ ਕਿਹੜੀ ਮਾੜੀ ਗੱਲ ਸੀ। ਜਦੋਂ ਅਸੀਂ ਪਹਿਲੇ ਦਿਨ ਗਏ ਆ, ਵਿਦਨ 5 ਮਿੰਟਸ 52-53 ਦੇ ਬੈਰੀਅਰ ਤੇ ਸਾਡੇ ਜਥੇ ਨੂੰ ਅਰੈਸਟ ਕੀਤਾ ਗਿਆ, ਡਿਟੇਨ ਕਰਕੇ 36 ਪੁਲਿਸ ਸਟੇਸ਼ਨ 'ਚ ਰੱਖਿਆ ਗਿਆ। ਉਸ ਤੋਂ ਬਾਅਦ ਆਪਦੀ ਗੱਡੀ 'ਚ ਇੱਥੇ ਛੱਡ ਗਏ ਨੇ। ਉਹਨਾਂ ਨੇ ਕੋਈ ਕਲੰਦਰਾ ਨਹੀਂ ਕੱਟਿਆ, ਕੋਈ ਐਫਆਈਆਰ ਨਹੀਂ ਕੱਟੀ, ਕਿਉਂਕਿ ਕੋਈ ਵਾਇਓਲੇਸ਼ਨ ਨਹੀਂ ਕੀਤੀ ਗਈ ਸੀ। ਸੈਕਿੰਡ ਡੇ ਫਿਰ ਇਦਾਂ ਹੋਇਆ, 2 ਘੰਟੇ ਉਹਨਾਂ ਨੇ ਜਲੀਲ ਕੀਤਾ ਉੱਥੇ। ਕਦੀ ਅਸੀਂ ਡਿਟੇਨ ਨਹੀਂ ਕਰਦੇ, ਤੁਹਾਨੂੰ ਜਾਣ ਨਹੀਂ ਦਿੰਦੇ। ਅਸੀਂ ਉਹਨਾਂ ਨੂੰ ਇੱਕ ਹਵਾਲਾ ਦਿੱਤਾ ਕਿ ਤੁਸੀਂ 144 ਸੀਆਰਪੀਸੀ ਦੀ ਗੱਲ ਕਰਦੇ ਆ। 144 ਸੀਆਰਪੀਸੀ 5 ਤੋਂ ਵੱਧ ਬੰਦੇ ਜੇ ਕਿਸੇ ਤੇ ਪ੍ਰੋਟੈਸਟ ਕਰਦੇ ਨੇ, ਕਿਸੇ ਇਕੱਠੇ ਹੋ ਗਏ ਇੱਕ ਜਗ੍ਹਾ ਤੇ, ਉਹਦੇ ਤੇ ਅਟਰੈਕਟ ਹੁੰਦੀ ਆ। ਅਸੀਂ 5 ਜਥਿਆਂ ਦਾ ਪੈਦਲ ਭੇਜਦੇ ਆ ਇੱਥੋਂ। ਇੱਕ ਗੱਡੀ ਤੁਸੀਂ ਆਪਣੀ ਅੱਗੇ ਲਾ ਲਓ, ਇੱਕ ਪਿੱਛੇ ਲਾ ਲਓ ਜਥੇ ਦੇ। ਜਦੋਂ 5 ਬੰਦਿਆਂ ਦਾ ਜਥਾ ਉੱਥੇ ਪਹੁੰਚ ਜਾਏਗਾ, ਆਪਣੀ ਅਰਦਾਸ ਕਰ ਲੇਗਾ, ਉਹ ਵਾਪਸ ਆ ਜਾਏਗਾ, ਅਗਲਾ ਜਥਾ ਫਿਰ ਭੇਜ ਦਾਂਗੇ। ਦੇਖੋ, ਐਡਮਿਨਿਸਟ੍ਰੇਸ਼ਨ ਜਾਂ ਪੁਲਿਸ ਨੇ ਫੈਸੀਲੇਟਰ ਬਣਨਾ ਹੈ ਕੌਮੀ ਇਨਸਾਫ ਮੋਰਚੇ ਦੇ ਵਿੱਚ ਤੇ ਗਵਰਨਮੈਂਟ ਦੇ ਵਿੱਚ। ਉਹ ਆਥੋਰੀਟੇਰੀਅਨ ਰੂਲ ਤੇ ਆਏ। ਉਹਨਾਂ ਨੇ ਕੱਲ ਜੋ ਸਾਨੂੰ ਜਲੀਲ ਕੀਤਾ ਉੱਥੇ ਬਿਠਾ ਕੇ, ਸਾਡਾ ਰਾਈਟ ਜਿਹੜਾ ਕਨਸਟੀਟਿਊਸ਼ਨ ਆ ਉਹ ਰਾਈਟ ਟੂ ਮੂਵਮੈਂਟ ਦੀ ਗੱਲ ਕਰਦਾ। ਜੇ ਅਸੀਂ 5 ਬੰਦੇ ਰਾਈਟ ਟੂ ਮੂਵਮੈਂਟ ਦਾ ਸਾਡਾ ਇਹ ਕਰਟੇਲ ਕਰਨਗੇ, ਸਾਡੀ ਸਪੀਚ ਨੂੰ ਕਰਟੇਲ ਕਰਨਗੇ, ਸਾਡਾ ਕਨਸਟੀਟਿਊਸ਼ਨਲ ਹੱਕ ਹੈ, ਡੈਮੋਕ੍ਰੇਸੀ ਦੀ ਸਪਿਰਿਟ ਆ ਕਿ ਅਸੀਂ ਆਪਣੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਸਕਦੇ ਹਾਂ। ਸਾਡੇ ਕੋਲ ਰੀਜ਼ਨਸ ਨੇ, ਜਵਾਬ ਦੇਣ। 26 ਸਾਲ ਤੋਂ ਕੇਸ ਕਿਉਂ ਪੈਂਡਿੰਗ ਨੇ, ਕਿਉਂ ਨਹੀਂ ਪ੍ਰੋਟੈਕਸ਼ਨ ਕਰਦੇ ਤੁਸੀਂ?
ਸੌਦਾ ਸਾਧ ਦੀ ਪੈਰੋਲ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਸ਼੍ਰੋਮਣੀ ਕਮੇਟੀ ਵੱਲੋਂ ਸੌਦਾ ਸਾਧ ਦੀ ਪੈਰੋਲ ਰੱਦ ਕਰਨ ਸੰਬੰਧੀ ਪਾਈ ਪਟੀਸ਼ਨ ਤੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ 17 ਫਰਵਰੀ ਤੱਕ ਜਵਾਬ ਮੰਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ ਨੇ ਵੀ ਪਿਛਲੇ ਹਫ਼ਤੇ ਇਸ ਮੁੱਦੇ ਤੇ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ, ਪਰ ਉਹਨਾਂ ਨੇ ਕਿਸੇ ਤਕਨੀਕੀ ਕਾਰਨ ਕਰਕੇ ਪਟੀਸ਼ਨ ਵਾਪਸ ਲੈ ਲਈ ਸੀ। ਹੁਣ ਸ਼੍ਰੋਮਣੀ ਕਮੇਟੀ ਨੇ ਮਤਾ ਪਾਸ ਕਰਕੇ ਹਰਿਆਣਾ ਸਰਕਾਰ ਦੇ ਪੈਰੋਲ ਦੇਣ ਦੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਸਿਆਲਕਾ ਰਾਹੀਂ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਪਟੀਸ਼ਨ ਵਿੱਚ ਡਿਵੀਜ਼ਨਲ ਕਮਿਸ਼ਨਰ ਰੋਹਤਕ ਵੱਲੋਂ ਪੈਰੋਲ ਦੇਣ ਵਿੱਚ ਕਾਨੂੰਨੀ ਨਿਯਮਾਂ ਦੀ ਉਲੰਘਣਾ ਤੇ ਸਵਾਲ ਖੜੇ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਨੇ ਕਮਿਸ਼ਨਰ ਰੋਹਤਕ ਵੱਲੋਂ ਸੌਦਾ ਸਾਧ ਨੂੰ 20 ਜਨਵਰੀ 2023 ਨੂੰ ਜਾਰੀ ਕੀਤੇ ਗਏ 40 ਦਿਨਾਂ ਦੀ ਪੈਰੋਲ ਦੇ ਹੁਕਮ ਨੂੰ ਇਹ ਕਹਿੰਦਿਆਂ ਰੱਦ ਕਰਨ ਦੀ ਮੰਗ ਕੀਤੀ ਹੈ ਕਿ ਇਹ ਹਰਿਆਣਾ ਵਰਚੁਅਸ ਪ੍ਰਿਜ਼ਨਰਸ ਐਕਟ 2022 ਦੀ ਧਾਰਾ 11 ਦੇ ਉਪਬੰਧਾਂ ਦੇ ਵਿਰੁੱਧ ਹੈ। ਹਾਈ ਕੋਰਟ ਨੂੰ ਪਟੀਸ਼ਨ ਰਾਹੀਂ ਸੌਦਾ ਸਾਧ ਦੀ ਪੈਰੋਲ ਦੌਰਾਨ ਗੈਰ ਕਾਨੂੰਨੀ ਬਿਆਨਾਂ ਅਤੇ ਗਤੀਵਿਧੀਆਂ ਦੇ ਸੰਭਾਵੀ ਖਤਰਨਾਕ ਨਤੀਜਿਆਂ ਤੋਂ ਜਾਣੂ ਕਰਵਾਇਆ ਗਿਆ ਹੈ। ਐਸਜੀਪੀਸੀ ਨੇ ਪਟੀਸ਼ਨ ਵਿੱਚ ਡੇਰਾ ਮੁਖੀ ਦੀ ਪੈਰੋਲ ਨੂੰ ਭਾਰਤ ਦੀ ਪ੍ਰਭੂਸ਼ਤਾ, ਅਖੰਡਤਾ ਅਤੇ ਦੇਸ਼ ਵਿੱਚ ਜਨਤਕ ਸਦਭਾਵਨਾ, ਸ਼ਾਂਤੀ ਅਤੇ ਸਮਾਜਿਕ ਤਾਣੇ ਬਾਣੇ ਲਈ ਖਤਰਾ ਕਰਾਰ ਦਿੱਤਾ ਹੈ। ਇਹਦੇ 'ਚ ਅਸੀਂ 9 ਰਿਸਪੋਂਡੈਂਟ ਰੱਖੇ ਨੇ, ਜਿਸ 'ਚ ਯੂਨੀਅਨ ਆਫ ਇੰਡੀਆ ਸੈਂਟਰ ਸਰਕਾਰ ਵੀ ਹੈ, ਹਰਿਆਣਾ ਸਰਕਾਰ ਵੀ ਹੈ। ਕੰਪੀਟੈਂਟ ਅਥਾਰਟੀ ਹੈ ਰਿਸਪੋਂਡ ਨੰਬਰ 3 ਜਿਹਨੇ ਆਰਡਰ ਪਾਸ ਕਰਨਾ ਸੀ ਉਹਨੇ ਕੀਤਾ ਨਹੀਂ, ਰਿਲੀਜਨ ਅਥਾਰਟੀ ਨੇ ਕੀਤਾ। ਉਹ ਹੈ ਰਿਸਪੋਂਡ ਨੰਬਰ 3 ਐਡੀਸ਼ਨਲ ਕਮਿਸ਼ਨਰ ਰੋਹਤਕ ਡਿਵੀਜ਼ਨ। ਇੱਕ ਜਿਹੜਾ ਨੰਬਰ 7 ਹੈ ਮੇਨ ਇੰਪੋਰਟੈਂਟ ਨੇ, 3 7 ਹੈ ਸੁਪਰਡੈਂਟ ਜੇਲ੍ਹ ਰੋਹਤਕ, ਤੇ 9 ਨੰਬਰ ਹੈ ਬਾਬਾ ਰਾਮ ਰਹੀਮ ਜਿੱਥੇ ਇਫੈਕਟ ਹੈ ਸਾਰਾ ਪੰਜਾਬ ਨੂੰ ਵੀ ਹੋਇਆ? ਪੰਜਾਬ ਸਾਰੇ ਜਿੰਨੇ ਰਿਸਪੋਂਡੈਂਟ ਸਾਰੇ ਨੂੰ ਟੋਟਲ 9 ਸੀਗੇ। ਹਾਂਜੀ 5 ਨੰਬਰ। ਅੱਛਾ, ਤੁਹਾਡੀ ਐਗਜ਼ੈਕਟ ਇਹਦੇ ਚ ਮੰਗ ਕੀ ਯਾਰ ਕੋਈ ਹੈ ਜਾਂ ਤੁਸੀਂ ਹਵਾਲਾ ਦਿੱਤਾ ਜੱਜਮੈਂਟ ਦਾ ਵੀ ਪੈਰੋਲ ਕਿਉਂਕਿ ਪਹਿਲਾਂ ਮਿਲੀ ਸੀ? ਹਾਂਜੀ ਹਾਂਜੀ, ਪਹਿਲੇ ਦੀ ਮਿਲਣ ਨਾਲੋਂ ਅਸੀਂ ਕਿਹਾ ਵੀ ਲੋਕ ਅਜੇ ਤੱਕ ਉਹ ਟਰੋਮਾ ਨਹੀਂ ਭੁੱਲੇ 20 ਅਗਸਤ 2017 ਵਾਲਾ, ਜਦੋਂ ਲੂਟ ਤੇ ਆਰਸਨ ਵਾਸ ਲੈਟ ਲੂਸ, ਇੰਨੀਆਂ ਅੱਗਾਂ ਲੱਗੀਆਂ, ਸਾਰਾ ਦਿਨ ਹੋਇਆ। ਉਹ ਇਹਦੇ ਚੇਲੇ ਨੇ ਕੀਤਾ ਇਹਦੇ ਕਹਿਣ ਤੇ, ਉਹੀ ਬੰਦਾ ਇਹ ਹੈ। ਉਸ ਤੋਂ ਬਾਅਦ ਅਸੀਂ ਹਵਾਲਾ ਦਿੱਤਾ ਵੀ ਇਹਦੇ ਬੰਦਿਆਂ ਨੇ ਜਵਾਰ ਸਿੰਘ ਵਾਲਾ ਪਿੰਡ ਵਿੱਚ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ, ਉਹ 'ਚ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਚੋਰੀ ਕੀਤਾ। ਉਹ 'ਚ ਇੰਨਾ ਕੁਝ ਹੋਇਆ ਕਿ 2 ਕਮਿਸ਼ਨ ਬਿਠਾਉਣੇ ਪਏ, ਕਿੰਨੇ ਧਰਨੇ ਲੱਗੇ, 2 ਬੰਦੇ ਮਰ ਗਏ। ਇਹ ਸਾਰਾ ਕੁਝ ਬੈਕਗਰਾਊਂਡ ਤੇ ਕਿ ਇਹਦਾ ਬਾਹਰ ਆਉਣਾ ਜਿਹੜਾ ਅਮਨ ਭੰਗ ਕਰਨ ਵਾਸਤੇ ਹੀ ਆ, ਹੋਰ ਕੋਈ ਨਹੀਂ। ਨੰਬਰ ਅਸੀਂ 3 ਦਿੱਤਾ ਕਿ ਬਾਹਰ ਆ ਕੇ ਵੀ ਨਹੀਂ ਹਟਿਆ। ਇਹਨੇ ਜੇ ਕੇਕ ਕੱਟਿਆ, ਜਨਮ ਦਿਨ ਮਨਾ ਰਿਹਾ ਸੀ, ਉਹਦੇ ਵਿੱਚ ਕੇਕ ਕੱਟ ਰਿਹਾ ਕਿਰਪਾਨ ਨਾਲ। ਉਹ ਸਾਡੇ ਕੋਲ ਫੋਟੋ ਨੇ, ਮੀਡੀਆ ਸਾਰੇ ਆ ਚੁੱਕਾ ਹੈ ਕਿ ਜਿਹੜੀ ਪ੍ਰੋਵੋਕੇਟਿਵ ਚੀਜ਼ ਹੈ ਇਹਦੇ ਨਾਲ ਅਮਨ ਭੰਗ ਹੋਏਗਾ ਪੰਜਾਬ ਦਾ। ਅਸੀਂ ਨਹੀਂ ਚਾਹੁੰਦੇ ਵੀ ਅਮਨ ਭੰਗ ਹੋਵੇ, ਪੰਜਾਬ ਹਰਿਆਣਾ ਦੇ ਸਾਰੇ ਮੁਲਕ ਨੂੰ ਇਸ ਗੱਲ ਦਾ ਖਤਰਾ ਹੋਵੇ ਬਾਹਰ ਆਉਣ ਨਾਲ। ਨੰਬਰ 2 ਲੀਗਲ ਪੋਜੀਸ਼ਨ ਇਹ ਹੈ ਕਿ ਇੱਕ ਬੰਦੇ ਨੂੰ 4 ਸਜ਼ਾਵਾਂ ਹੋ ਚੁੱਕੀਆਂ। ਜਿਹੜਾ 10 ਸਾਲ ਪਹਿਲਾਂ ਸਭ ਤੋਂ ਪਹਿਲਾਂ ਸਜ਼ਾ ਹੋਈ ਹੈ ਇਹਨੂੰ 376 ਦੇ ਕੇਸ 'ਚ, ਉਹ 2 ਕਾਊਂਟਸ ਤੇ ਹੋਈ ਹੈ। 2 ਔਰਤਾਂ ਨਾਲ ਰੇਪ ਹੋਇਆ ਸੀ, ਕੇਸ 1 ਸੀ। 10 ਸਾਲ ਦਾ ਆਰਡਰ ਇਹ ਹੈ ਕਿ 10 ਸਾਲ ਭੁਗਤਣ ਤੋਂ ਬਾਅਦ 10 ਸਾਲ ਹੋਵੇ। ਜਿਹੜੇ 2 ਮਰਡਰ ਕੇਸਾਂ 'ਚ ਹੋਈ ਆ ਇਹ ਪੂਰੀ ਉਮਰ ਕੈਦ ਇੱਕ 'ਚ ਭੁਗਤ ਕੇ ਫੇਰ, ਸੋ ਪਹਿਲੋਂ 10 ਤੇ 10 20 ਸਾਲ ਹੋ, ਫਿਲਮ ਇੱਕ ਮਰਡਰ ਦੀ ਫਿਰ ਦੂਜੇ ਮਰਡਰ ਦੀ। ਜਿਹੜਾ ਹਾਰਡਕੋਰ ਕ੍ਰਿਮੀਨਲ ਹੈ ਉਹਨੂੰ ਲਾ ਐਂਡ ਆਰਡਰ ਪ੍ਰੋਬਲਮ ਨੂੰ ਕੰਸੀਡਰ ਕਰਨ ਤੋਂ ਬਿਨਾਂ ਇਹ ਦੇ ਦੇਣੀ, ਇਹ ਤੇ ਹਾਈ ਕੋਰਟ ਆਪਣਾ ਵਰਡਿਕਟ ਦੇਵੇ ਵੀ ਇਹਦੀ ਪੰਜਾਬ ਦੇ ਔਰ ਹਰਿਆਣੇ ਦੇ ਔਰ ਮੁਲਕ ਦੇ ਹਿੱਤ ਵਾਸਤੇ ਨਹੀਂ ਹੈ। ਕੋਈ ਜਜਮੈਂਟ ਵੀ ਲਾਈ, ਕੋਈ ਪੁਰਾਣੀ ਜਜਮੈਂਟਾਂ ਸਾਰੀਆਂ ਜਜਮੈਂਟਾਂ ਹਨ, ਸੁਪਰੀਮ ਕੋਰਟ ਦੀ ਜਜਮੈਂਟ ਹੈ। ਇਹਦੇ ਪੁਰਾਣੀ ਜਜਮੈਂਟ 'ਚ ਵਿਸ਼ੇਸ਼ ਤੌਰ ਤੇ ਪੁਰਾਣੀਆਂ FIR ਨਾਲ ਲਾਈਆਂ। SGPC ਦਾ ਕ੍ਰੈਡੈਂਸ਼ੀਅਲ ਹੁੰਦਾ ਹੈ, ਉਹ ਤਾਂ ਤੁਹਾਨੂੰ ਇਹ ਦੱਸ ਦੇਣਗੇ। SGPC ਹੈ ਕਿ SGPC ਸਰਬੱਤ ਦਾ ਭਲਾ ਚਾਹੁੰਦੇ ਆ, ਅਸੀਂ ਨਹੀਂ ਚਾਹੁੰਦੇ ਪੰਜਾਬ ਦੇ ਅਮਨ ਨੂੰ ਅੱਗ ਲਾਈ ਜਾਵੇ। ਤੇ ਕੋਰਟ ਨੇ ਕੀ ਆਬਜ਼ਰਵ ਕੀਤਾ? ਕੋਈ ਨਹੀਂ, ਕੋਰਟ ਨੇ ਅੱਜ ਸਿਰਫ ਨੋਟਿਸ ਕੀਤਾ ਨਾ, ਬਹਿਸ ਤੇ ਆਏਗੀ ਗੱਲ। 21 ਫਰਵਰੀ ਲਈ 17 ਪਾਈ ਸੀ, ਫਿਰ ਮੇਰੇ ਖਿਆਲ ਉਹਨਾਂ ਜੋ ਕਿਸੇ ਨੇ ਜਾ ਕੇ ਸਾਨੂੰ, ਤੇ ਮੇਰੇ ਕਹਿਣ ਤੇ 17 ਪਾਈ ਸੀ। ਠੀਕ ਹੈ ਜੀ। ਅਸੀਂ ਬਾਹਰ ਆ ਗਏ, ਫਿਰ ਕਿਸੇ ਹੋਰ ਨੇ ਕਿਹਾ ਸਾਨੂੰ ਸੂਟ ਨਹੀਂ ਕਰਦੀ, ਤੇ 21 ਦਾ ਵੀ ਆ ਰਿਹਾ ਨੈਟ ਤੇ। ਕਿਆ ਤੁਸੀਂ ਪਟੀਸ਼ਨ 'ਚ ਇਹ ਵੀ ਕੋਈ ਜ਼ਿਕਰ ਬੰਦੀ ਸਿੰਘਾਂ ਦਾ ਵੀ ਕੀਤਾ ਪਟੀਸ਼ਨ 'ਚ? ਕਿਸ ਚੀਜ਼ ਦਾ? ਮਤਲਬ ਆਪਣੀ ਪਟੀਸ਼ਨ ਜਿਹੜੀ ਇਹਦੇ 'ਚ ਪਾਈ ਹੈ, ਕੋਈ ਉਹਦੇ ਵਿੱਚ ਬੰਦੀ ਸਿੰਘਾਂ ਨੋ, ਐਬਸੋਲੂਟਲੀ ਨੋ। ਅੱਛਾ, ਉਹ ਸਾਡਾ ਸਬਜੈਕਟ ਨਹੀਂ ਸੀ ਇਹਦਾ। ਠੀਕ ਹੈ। ਬੰਦੀ ਸਿੰਘਾਂ ਵਾਲਾ ਇਹ 'ਚ ਸਬਜੈਕਟ ਹੀ ਨਹੀਂ, ਕਿਉਂਕਿ ਇਹਦੇ ਨਾਲ ਕੋਈ ਕੰਸਰਨ ਨਹੀਂ ਉਹਦਾ। ਠੀਕ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ ਸਣੇ ਸਿੱਖ ਕੌਮ ਨਾਲ ਵਿਤਕਰਾ ਕਰ ਰਹੀ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਰਕਾਰ ਆਪਣੇ ਵਾਅਦੇ ਮੁਤਾਬਕ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਨਾਕਾਮ ਰਹੀ ਹੈ। ਬੀਬੀ ਬਾਦਲ ਨੇ ਦੱਸਿਆ ਕਿ ਪਿਛਲੇ 9 ਸਾਲਾਂ ਵਿੱਚ ਗਰੀਬ ਹੋਰ ਗਰੀਬ ਹੋਇਆ ਹੈ। ਜਿਨ੍ਹਾਂ ਨੂੰ ਅੱਛੇ ਦਿਨ ਦਿਖਾਉਣ ਦਾ ਵਾਅਦਾ ਕੀਤਾ ਗਿਆ ਸੀ, ਉਹਨਾਂ ਨੂੰ ਅੱਤ ਦੀ ਮਹਿੰਗਾਈ, ਕਰਜ਼ਾ ਤੇ ਭੁੱਖਮਰੀ ਨਾਲ 2-4 ਹੋਣਾ ਪੈ ਰਿਹਾ ਹੈ। ਬੀਬੀ ਬਾਦਲ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਸਿੱਖ ਕੌਮ ਨਾਲ ਵਿਤਕਰਾ ਕਰ ਰਹੀ ਹੈ। ਉਹਨਾਂ ਕਿਹਾ ਕਿ ਜਬਰ ਜਨਾਹ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਬਿਲਕਿਸ ਬਾਨੋ ਜਬਰ ਜਨਾਹ ਮਾਮਲੇ ਦੇ ਦੋਸ਼ੀਆਂ ਦੀ ਸਜ਼ਾ ਮੁਆਫ ਕਰ ਦਿੱਤੀ ਗਈ, ਪਰ ਬੰਦੀ ਸਿੰਘ ਜਿਨ੍ਹਾਂ ਨੇ ਪਿਛਲੇ 30 ਸਾਲਾਂ ਵਿੱਚ ਉਮਰ ਕੈਦ ਨਾਲੋਂ ਦੁੱਗਣੀ ਸਜ਼ਾ ਕੱਟ ਲਈ ਹੈ, ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਹਰਿਆਣਾ ਵਿਚਲੇ ਗੁਰਦੁਆਰਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਕੰਟਰੋਲ ਤੋਂ ਮੁਕਤ ਕਰਨ ਲਈ ਵੱਖਰੀ ਪ੍ਰਬੰਧਕ ਕਮੇਟੀ ਬਣਾਈ गई है। कहीं ना कहीं सबको एक ही कटहरे में डाल दिया कि सब
अपने निराशा में से बोल रहे हैं. There were lot of us which was speaking out of pain. लोगों के दर्द को हमने बयान किया कि आज गरीबों का क्या हाल है, किसानों का क्या हाल, मध्यम वर्ग का क्या हाल है. हर एक को 2 टाइम की अपनी रोटी पूरी करनी मुश्किल हो रही है. नौजवान को नौकरी नहीं मिल रही है. हर एक की आमदन में कटौती आई है. देश में एक निराशा है. अच्छे दिन के सपने दिखाए गए थे लेकिन निराशा है, और ये लोगों की निराशा यहाँ पे रिफ्लेक्ट हो रही है. और कहा जाए कि ये विपक्ष की निराशा उनकी मानसिकता को रिफ्लेक्ट कर रही है, तो मुझे लगता है कि ये कहीं ना कहीं अपने लोगों के साथ बेइंसाफी है, उनके दर्द के साथ बेइंसाफी है. कोरोना काल में बहुत सारी नौकरियां खत्म हुई हैं, बहुत सारी बिजनेसेस पैकअप हो गई हैं, बहुत सारे नौजवान बेरोजगार हो गए हैं, उनको भविष्य में कुछ नजर नहीं आ रहा. और किसानों के बारे तो मैं क्या बोलूं कि एमएसपी की कमेटी आपने वादा कसम खाके वादा करके काले कानूनों के समय में उनको वहां से उठाया, और आज 1.5 साल के बाद भी उनके साथ धोखेधड़ी हो रही है. एमएसपी की कमेटी में ऐसे लोग बिठाए जा रहे हैं जो वकालत करते थे काले कानूनों के, उन्होंने एमएसपी कहाँ देनी है. तो किसानों के साथ धोखा और देश के लोगों के साथ बेइंसाफी बहुत बड़े पद्धर पे हो रही है. ਜੀਰਾ ਮੋਰਚਾ ਲਗਾਉਣ ਵਾਲੇ ਪ੍ਰਦਰਸ਼ਨਕਾਰੀਆਂ ਦੀ ਇੱਕ ਹੋਰ ਵੱਡੀ ਜਿੱਤ ਹੋਈ ਹੈ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜੀਰਾ ਸ਼ਰਾਬ ਫੈਕਟਰੀ ਚਲਾਉਣ ਦੀ ਪ੍ਰਵਾਨਗੀ ਨੂੰ ਰੱਦ ਕਰ ਦਿੱਤਾ ਹੈ. ਯਾਨੀ ਹੁਣ ਸ਼ਰਾਬ ਫੈਕਟਰੀ ਨੂੰ ਰਸਮੀ ਤੌਰ ਤੇ ਬੰਦ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ. ਸ਼ਰਾਬ ਫੈਕਟਰੀ ਦੇ ਪ੍ਰਬੰਧਕਾਂ ਨੇ ਦਸੰਬਰ 2022 ਵਿੱਚ ਫੈਕਟਰੀ ਚਲਾਉਣ ਦੇ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਅਰਜ਼ੀ ਦਿੱਤੀ ਸੀ, ਜਿਸ ਨੂੰ ਹੁਣ ਖਾਰਜ ਕਰ ਦਿੱਤਾ ਗਿਆ ਹੈ. ਸੂਤਰਾਂ ਮੁਤਾਬਕ ਬੋਰਡ ਨੇ 2 ਦਿਨ ਪਹਿਲਾਂ ਹੀ ਫੈਕਟਰੀ ਵੱਲੋਂ ਦਾਖਲ ਕੀਤੀ ਗਈ ਕੰਸੈਂਟ ਟੂ ਆਪਰੇਟ ਰੱਦ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਕਾਨੂੰਨੀ ਤੌਰ ਤੇ ਫੈਕਟਰੀ ਚੱਲ ਨਹੀਂ ਸਕਦੀ ਹੈ. ਇਸ ਤੋਂ ਇਲਾਵਾ ਆਬਕਾਰੀ ਮਹਿਕਮੇ ਵੱਲੋਂ ਇਸ ਫੈਕਟਰੀ ਨੂੰ ਦਿੱਤੀ ਪ੍ਰਵਾਨਗੀ ਦੀ ਮਿਆਦ ਵੀ 31 ਮਾਰਚ ਤੱਕ ਹੈ ਅਤੇ ਮੁੜ ਪ੍ਰਵਾਨਗੀ ਦਿੱਤੇ ਜਾਣ ਦੀ ਸੰਭਾਵਨਾ ਵੀ ਹੁਣ ਖਤਮ ਹੋ ਗਈ ਹੈ. ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਭਾਰਤੀ ਜਮਹੂਰੀਅਤ ਤੇ ਸਵਾਲ ਚੁੱਕਦਿਆਂ ਕਿਹਾ ਕਿ ਸੰਗਤ ਦਾ ਚੁਣਿਆ ਹੋਇਆ ਨੁਮਾਇੰਦਾ ਹੋਣ ਦੇ ਨਾਤੇ ਸੰਸਦ ਵਿੱਚ ਗੱਲ ਕਰਨਾ ਮੇਰਾ ਜਮਹੂਰੀ ਹੱਕ ਹੈ, ਪਰ 3 ਦਿਨਾਂ ਤੋਂ ਮੈਨੂੰ ਸੰਸਦ ਵਿੱਚ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਕਰਨ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ, ਜਿਸ ਤੋਂ ਘੱਟ ਗਿਣਤੀਆਂ ਲਈ ਭਾਰਤ ਦੀ ਮਾਨਸਿਕਤਾ ਸਾਫ਼ ਨਜ਼ਰ ਆਉਂਦੀ ਹੈ. ਉਹਨਾਂ ਕਿਹਾ ਕਿ ਲੋਕਾਂ ਨੇ ਮੈਨੂੰ ਚੁਣ ਕੇ ਇੱਥੇ ਭੇਜਿਆ ਹੈ, ਪਰ ਜੇਕਰ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਇਸ ਤੋਂ ਉੱਤੇ ਘੱਟ ਗਿਣਤੀਆਂ ਨਾਲ ਧੱਕਾ ਕੀ ਹੋ ਸਕਦਾ ਹੈ. ਅੱਜ ਪਾਰਲੀਮੈਂਟ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਆਪਣਾ ਬਿਆਨ 31 ਤਰੀਕ ਨੂੰ ਰਾਜ ਸਭਾ ਦੇ ਮੈਂਬਰਾਂ ਨੂੰ ਤੇ ਸਾਨੂੰ ਲੋਕ ਸਭਾ ਦੇ ਮੈਂਬਰਾਂ ਨੂੰ ਇਕੱਠਿਆਂ ਕਰਕੇ ਦਿੱਤਾ ਸੀ, ਉਹਦੇ ਉੱਤੇ ਡਿਬੇਟ ਹੈ. ਉਹ ਪਿਛਲੇ 3 ਦਿਨਾਂ ਦੀ ਅੱਜ ਚੱਲਦੀ ਆ ਰਹੀ ਹੈ, ਔਰ ਸਾਰੀਆਂ ਪਾਰਟੀਆਂ ਨੂੰ ਟਾਈਮ ਦਿੱਤਾ ਗਿਆ ਹੈ, ਪਰ ਆਪਣੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਿੱਖ ਘੱਟ ਗਿਣਤੀ ਦੇ ਮੈਂਬਰ ਜਿਹੜਾ ਮੈਂ ਬਹੁਤ ਮਿਹਨਤ ਦੇ ਨਾਲ 3 ਦਿਨ 12 ਘੰਟੇ ਪਾਰਲੀਮੈਂਟ ਦੇ ਵਿੱਚ ਬੈਠਾ ਰਿਹਾ, ਔਰ ਟਾਈਮ ਮੰਗਦਾ ਰਿਹਾ ਕਿ ਮੈਂ ਖਾਲਸਾ ਪੰਥ ਇੱਕ ਘੱਟ ਗਿਣਤੀ ਦੀ ਗੱਲ ਕਰਨੀ ਹੈ, ਜਿਹੜੀ ਬਹੁਤ ਜ਼ਰੂਰੀ ਹੈ ਕਿ ਸਾਡੇ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਸਿੱਖ ਬੰਦੀ ਹੈਗੇ ਹੈ ਤੇ ਉਹਨਾਂ ਨੂੰ ਅਜੇ ਤੱਕ ਜੇਲ੍ਹਾਂ ਤੋਂ ਬਾਹਰ ਕਿਉਂ ਨਹੀਂ ਕੱਢਦੇ, ਕਿਉਂ ਕਰਕੇ ਦੂਜੇ ਪਾਸੇ ਬੀਬੀ ਬਾਣੋ ਇੱਕ ਮੁਸਲਮਾਨ ਬੀਬੀ ਸੀ ਤੇ ਉਹਦੇ 7 ਰਿਸ਼ਤੇਦਾਰ ਸੀਗੇ, ਉਹਨਾਂ ਨੂੰ 2002 ਦੇ ਵਿੱਚ ਮੋਦੀ ਸਰਕਾਰ ਨੇ ਗੁਜਰਾਤ ਦੇ ਵਿੱਚ ਨਾਲੇ ਤਾਂ ਬੀਬੀ ਤੇ ਜ਼ਬਰ ਜਨਾਹ ਕੀਤਾ ਤੇ ਨਾਲੇ 15 ਅਗਸਤ ਪਿਛਲੇ ਸਾਲ ਜਿਹੜਾ ਇਹ ਆਜ਼ਾਦੀ ਦਾ ਦਿਵਸ ਮਨਾਉਂਦੇ ਹੈ, ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਉਮਰ ਕੈਦ ਕੀਤਿਆਂ ਨੂੰ ਰਿਹਾ ਕਰਤਾ ਤੇ ਸਾਡੇ ਬੰਦੀ ਅਜੇ ਤੱਕ ਰਿਹਾ ਨਹੀਂ ਹੋਏ. ਜਿਹੜਾ ਸਰਸੇ ਦਾ ਸਾਧ ਹੈ ਰਾਮ ਰਹੀਮ ਹੈ, ਉਸ ਨੇ ਵੀ ਬਲਾਤਕਾਰ ਦੇ ਵਿੱਚ ਤੇ ਕਤਲ ਦੇ ਵਿੱਚ ਕੈਦ ਹੋਇਆ ਉਸ ਨੂੰ ਵੀ ਪੇਰੋਲ ਦੇ ਉੱਤੇ ਹਰੇਕ 40 ਦਿਨਾਂ ਦੇ ਬਾਅਦ ਹੁਕੂਮਤ ਛੱਡ ਦਿੰਦੀ ਹੈ. ਪਰ ਸਾਡੇ ਸਿੰਘਾਂ ਨੂੰ ਪਤਾ ਨਹੀਂ ਕਿਉਂ ਇਹ ਸਰਕਾਰ ਹਿੰਦੂਤਵਾਦੀ ਅੰਦਰ ਡੱਕੀ ਜਾਂਦੀ ਹੈ. ਫਿਰ ਮੈਂ ਗੱਲ ਕਰਨੀ ਸੀਗੀ ਕਿ ਸਾਡੀ ਜਿਹੜੀ ਪਾਰਲੀਮੈਂਟ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਇਲੈਕਸ਼ਨ ਪਿਛਲੇ 12 ਸਾਲ ਤੋਂ ਨਹੀਂ ਹੋਏ ਤੇ ਇਹ ਜਮਹੂਰੀਅਤ ਦਾ ਬਹੁਤ ਨੁਕਸਾਨ ਹੈ ਤੇ ਇਹਦੀ ਤੋਹੀਨ ਹੈ ਕਿ 12 ਸਾਲ ਤੋਂ
ਜਿਹੜੀ ਸਿੱਖ ਪਾਰਲੀਮੈਂਟ 1925 ਦੇ ਵਿੱਚ ਕਾਨੂੰਨ ਦੇ ਰਾਹੀਂ ਸਥਾਪਿਤ ਹੋਈ ਸੀ ਉਸ ਦੇ ਇਲੈਕਸ਼ਨ ਹੀ ਨਹੀਂ ਕਰਾ ਰਹੇ। ਫਿਰ ਅਗਲੀ ਜਿਹੜੀ ਮੈਂ ਗੱਲ ਕਰਨੀ ਸੀਗੀ ਉਹ ਸੀਗੀ ਕਿ ਅਸੀਂ ਬਾਰਡਰ ਖੋਲ੍ਹਣਾ ਚਾਹੁੰਦੇ ਹਾਂ ਪਾਕਿਸਤਾਨ ਦੇ ਨਾਲ, ਜਿਹਦੇ ਨਾਲ ਸਾਡੇ ਜ਼ਿਮੀਂਦਾਰਾਂ ਦੀ ਜਿਨਸਾਂ ਤੇ ਵਪਾਰੀਆਂ ਦਾ ਵਪਾਰ ਪਾਕਿਸਤਾਨ ਦੇ ਨਾਲ ਤੇ ਬਾਹਰ ਦੇ ਜਿੰਨੇ ਵੀ ਇਸਲਾਮਿਕ ਮੁਲਕ ਹੈ ਉਹਨਾਂ ਦੇ ਨਾਲ ਖੁੱਲ੍ਹ ਜਾਵੇ। ਵਾਘਾ ਬਾਰਡਰ ਜੇ ਖੁੱਲ੍ਹ ਜੇ ਤਾਂ ਟਰਾਂਸਪੋਰਟ ਵੀ ਬਹੁਤ ਭਾਰੀ ਚੱਲਣ ਲੱਗ ਪਊਗੀ। ਸਾਡੇ ਬੇਰੁਜ਼ਗਾਰ ਜਿਹੜੇ ਨੌਜਵਾਨ ਹੈ ਉਹ ਵੀ ਕੰਮਾਂ ਧੰਦਿਆਂ ਦੇ ਉੱਤੇ ਲੱਗਣਗੇ ਤੇ ਸਾਡੇ ਕਿਸਾਨਾਂ ਦੀ ਜਿਹੜੀ ਕੀਮਤ ਹੈ ਉਹ ਵੀ ਦੁੱਗਣੀ ਮਿਲੂਗੀ, ਕਿਉਂ ਕਰਕੇ ਪਾਕਿਸਤਾਨ ਦੇ ਵਿੱਚ ਅੱਜ ਘਾਟਾ ਹੈਗਾ ਕਣਕ ਦਾ ਤੇ ਉਹ ਕਣਕ ਰੂਸ ਤੋਂ ਮੰਗਾ ਰਹੇ ਹੈ। ਫਿਰ ਤੁਹਾਨੂੰ ਪਤਾ ਹੈ 2013 ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਜਦੋਂ 2013 ਦੇ ਵਿੱਚ ਗੁਜਰਾਤ ਦੇ ਚੀਫ ਮਿਨਿਸਟਰ ਸੀ, ਇਹਨਾਂ ਨੇ 60,000 ਸਿੱਖ ਸਾਡੇ ਕਿਸਾਨਾਂ ਦੀ ਜ਼ਮੀਨਾਂ ਜਾਇਦਾਦਾਂ ਕਬਜ਼ੇ 'ਚ ਕਰ ਲਈਆਂ ਸੀ। ਇਹ ਜਾਇਜ਼ ਸੀਗੀਆਂ, ਉਹਨਾਂ ਦੇ ਕੋਲੇ ਕਾਨੂੰਨੀ ਡੀਡਸ ਵੀ ਸੀਗੇ। ਇਹ ਵੀ ਗੱਲ ਮੈਂ ਪੁੱਟ ਕਰਨੀ ਸੀਗੀ ਕਿ ਇਹ ਤੁਸੀਂ ਜ਼ਮੀਨਾਂ ਕਦੋਂ ਵਾਪਸ ਕਰੋਗੇ ਜਿਹੜੇ 60,000 ਸਿੱਖ ਸਾਡੇ ਕਿਸਾਨਾਂ ਨੂੰ ਬੇਘਰ ਤੇ ਬੇਜ਼ਮੀਨੇ ਬਣਾਇਆ। ਸੋ ਇਹ ਸਾਰੀਆਂ ਚੀਜ਼ਾਂ ਮੈਂ ਕਰਨੀਆਂ ਸੀਗੀਆਂ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਨੂੰ ਸਿੱਖਾਂ ਨੂੰ ਕੌਡੀ ਦਾ ਨਹੀਂ ਸਮਝਦੇ ਇਹ, ਤੇ ਜਿੰਨਾ ਚਿਰ ਆਪਾਂ ਸਾਰੇ ਇੱਕ ਹੋ ਕੇ ਤਕੜੇ ਹੋ ਕੇ ਇਹਦਾ ਵਿਰੋਧ ਨਹੀਂ ਕਰਾਂਗੇ ਉਨਾ ਚਿਰ ਮੈਂ ਸਮਝਦਾ ਕਿ ਸਿੱਖਾਂ ਦੀ ਜ਼ਿੰਦਗੀ ਇਸ ਹਿੰਦੁਸਤਾਨ ਦੇ ਵਿੱਚ ਹਰਾਮ ਦੀ ਜ਼ਿੰਦਗੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੀ ਅਤੇ ਸ਼ਰਮਨਾਕ ਹਰਕਤ ਕੀਤੀ ਗਈ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਨੋਹਰ ਲਾਲ ਖੱਟਰ ਅਰਦਾਸ ਵਿੱਚ ਬਿਨਾਂ ਸਿਰ ਢੱਕ ਕੇ ਖੜੇ ਹਨ ਅਤੇ ਉਹਨਾਂ ਦੇ ਪਿੱਛੇ ਹਰਿਆਣਾ ਕਮੇਟੀ ਦੇ ਜਨਰਲ ਸੈਕਟਰੀ ਤਮੀਜ਼ਾ ਖੜੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਰੋਸ ਹੈ ਅਤੇ ਸਵਾਲ ਵੀ ਉੱਠ ਰਹੇ ਹਨ ਕਿ ਕੀ ਇੱਕ ਵੱਡੇ ਅਹੁਦੇ ਤੇ ਹੋ ਕੇ ਖੱਟਰ ਸਿੱਖ ਧਰਮ ਦਾ ਆਦਰ ਕਰਨਾ ਨਹੀਂ ਜਾਣਦੇ ਜਾਂ ਫਿਰ ਭਾਜਪਾ ਇਹ ਸਭ ਕਰਕੇ ਆਪਣੀ ਸਰਕਾਰ ਦਾ ਅਸਲੀ ਰੂਪ ਦਿਖਾ ਰਹੀ ਹੈ।